ਭੁਲੇਖਾ ਟੀਵੀ ਦੇ ਦਰਸ਼ਕਾਂ ਨੂੰ ਇੱਕ ਵਾਰੀ ਫਿਰ ਅਸਗਰ ਅਲੀ ਚਿਸ਼ਤੀ ਦਾ ਸਲਾਮ ਹੋਵੇ ਤੇ ਭੁੱਲ ਭੁਲੇਖਾ ਪ੍ਰੋਗਰਾਮ ਦੇ ਨਾਲ ਮੈਂ ਭੁਲੇਖਾ ਟੀਵੀ ਦੇ ਇੱਕ ਵਾਰੀ ਫਿਰ ਮੌਜੂਦ ਹਾਂ ਤੇ ਅੱਜ ਅਸੀਂ ਜਨਾਬ ਅਲੀ ਜੇਲ੍ਹ ਰੋਡ ਤੇ ਆਏ ਹਾਂ ਤੇ ਜਦੋਂ ਅਸੀਂ ਜੇਲ੍ਹ ਰੋਡ ਤੇ ਆਏ ਤਾਂ ਸਾਨੂੰ ਨਜ਼ਰ ਆਇਆ ਕਿ ਇੱਥੇ ਇੱਕ ਗੋਲਾ ਲੱਗਾ ਹੈ। ਉਹ ਮਹਿਕਮੇ ਮੌਸਮੀਆਤ ਦਾ ਦਫ਼ਤਰ ਹੈ, ਉਹਦੇ ਉੱਤੇ ਗੋਲਾ ਕਿਉਂ ਲੱਗਾ ਹੈ, ਇਹ ਇੱਥੇ ਗੋਲਾ ਕੀ ਕਰ ਰਿਹਾ, ਇਸ ਗੋਲੇ ਨਾਲ ਕੀ ਪਤਾ ਚੱਲਦਾ ਹੈ। ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਲੋਕਾਂ ਕੋਲੋਂ ਇਹ ਪੁੱਛਾਂਗੇ ਤੇ ਇਹ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਲੋਕ ਇਸ ਗੋਲੇ ਦੇ ਬਾਰੇ 'ਚ ਕੀ ਜਾਣਦੇ ਨੇ। ਤੁਹਾਨੂੰ ਪਤਾ ਸਾਡਾ ਪ੍ਰੋਗਰਾਮ ਥੋੜਾ ਜਿਹਾ ਸ਼ੁਗਲੀ ਹੁੰਦਾ ਹੈ, ਥੋੜਾ ਜਿਹਾ ਇਨਫੋਰਮੇਟਿਵ ਹੁੰਦਾ ਹੈ ਤੇ ਅਸੀਂ ਪਹਿਲੇ ਲੋਕਾਂ ਕੋਲੋਂ ਪੁੱਛਾਂਗੇ ਕਿ ਇਹ ਗੋਲਾ ਇੱਥੇ ਕਿਉਂ ਲੱਗਾ ਹੈ, ਇਹ ਗੋਲਾ ਇੱਥੇ ਕੀ ਕਰ ਰਿਹਾ ਹੈ ਤੇ ਫਿਰ ਅਸੀਂ ਤੁਹਾਨੂੰ ਦੱਸਾਂਗੇ ਵੀ ਕਿ ਇਸ ਗੋਲੇ ਦਾ ਇੱਥੇ ਕੀ ਮਕਸਦ ਹੈ, ਇਹ ਕਿਉਂ ਲੱਗਾ ਹੈ। ਆਓ ਜ਼ਰਾ ਪਹਿਲੇ ਲੋਕਾਂ ਕੋਲੋਂ ਪੁੱਛਦੇ ਹਾਂ ਕਿ ਉਹ ਇਸ ਗੋਲੇ ਦੇ ਬਾਰੇ 'ਚ ਕੀ ਜਾਣਦੇ ਨੇ। लो जनाब ਅਸੀਂ ਜੇਲ੍ਹ ਰੋਡ ਤੇ ਮੌਜੂਦ ਆ, ਸਾਡੇ ਨਾਲ ਦੋਸਤ ਮੌਜੂਦ ਨੇ। ਨਾ ਕੀ ਆਪਣਾ ਜੀ? ਆਬਿਦ। ਆਬਿਦ ਸਾਹਿਬ, ਸਾਡੇ ਨਾਲ ਪੰਜਾਬੀ 'ਚ ਗੱਲ ਕਰਨੀ ਹੈ ਕਿਉਂਕਿ ਸਾਡਾ ਪੰਜਾਬੀ ਚੈਨਲ ਹੈ। ਸਾਨੂੰ ਇਹ ਦੱਸੋ ਭਈ ਉਹ ਜਿਹੜਾ ਪਿੱਛੇ ਗੋਲਾ ਲੱਗਾ ਇਹਦਾ ਮਕਸਦ ਕੀ ਹੈ ਵੈਸੇ? ਮਕਸਦ ਦਾ ਨਹੀਂ ਪਤਾ। ਅੱਛਾ, ਇਹਦੇ ਕਦੀ ਅੰਦਰ ਵੜ ਕੇ ਵੇਖਿਆ? ਨਹੀਂ ਭਈ। ਯਾਰ ਇਹ ਦੱਸੋ ਇਹ ਜਿਹੜਾ ਗੋਲਾ ਲੱਗਾ ਹੈ ਇਹ ਗੋਲਾ ਇੱਥੇ ਕਿਉਂ ਲੱਗਾ? ਇਹ ਉੱਤੇ ਜਿਹੜੇ ਹਵਾ ਜਿਹੜੀ ਨਹੀਂ ਚੱਲਦੀ ਤੇ ਜਿਹੜੇ ਹੈਲੀਕਾਪਟਰ ਚੱਲਦੇ ਨੇ ਉਹਨਾਂ ਦਾ ਜਿਹੜਾ ਧੂਆਂ ਸ਼ੂਆਂ ਹੁੰਦਾ ਉਹਨੂੰ ਇਕੱਠਾ ਕਰਦਾ ਹੈ। ਅੱਛਾ, ਮਤਲਬ ਧੂਆਂ ਇਕੱਠਾ ਕਰਨ ਤੋਂ ਇਲਾਵਾ ਵੀ ਇਹਦਾ ਕੋਈ ਕੰਮ? ਇਹ ਕੰਮ ਹੋ ਸਕਦਾ ਕਿ ਜਿਹੜਾ ਪੋਲੂਸ਼ਨ ਹੈਗਾ ਸਾਰਾ ਇਹ ਪੋਲੂਸ਼ਨ ਵੀ ਇਕੱਠਾ ਕਰਦਾ ਹੋਏਗਾ। ਇਹ ਜਿਹੜੀ ਇੱਧਰ ਉੱਧਰ ਦੀ ਨਿਊਜ਼ ਹੈ ਇਹ ਜਾਂ ਹੁਣ ਤੁਸੀਂ ਨਿਊਜ਼ ਕਰਦੇ ਪਏ ਉੱਤੇ ਦੀ ਨਿਊਜ਼ ਲੈਂਦਾ ਹੈਗਾ। ਜੇ ਹਨੇਰੀ ਦੇ ਨਾਲ ਇਹ ਗੋਲਾ ਥੱਲੇ ਡਿੱਗ ਪਵੇ, ਸੜਕ ਤੇ ਆ ਜਾਵੇ, ਕੋਲ ਮੇਨ ਰੋਡ ਚੱਲ ਰਹੀ ਹੈ, ਹਾਂਜੀ, ਤੇ ਕੀ ਬਣੇਗਾ? ਬਣਨਾ ਕੀ ਹੈ? ਖਤਮ ਹੋ ਜਾਏਗੀ ਦੁਨੀਆ। ਨਹੀਂ, ਦੁਨੀਆ ਕਿਵੇਂ ਖਤਮ ਹੋ ਜਾਏਗੀ? ਉਹ ਰੋਡ ਤੇ ਗਿਰੇਗਾ ਆ ਕੇ। ਨਹੀਂ, ਰੋਡ ਤੇ ਗਿਰੇਗਾ ਤੇ ਸਹੀ, ਲੇਕਿਨ ਜਿੰਨੀ ਆਵਾਮ ਜਾ ਰਹੀ ਹੈ ਨਾਲ ਹੀ ਨੁਕਸਾਨ ਦੇਗਾ ਨਾ। ਹਾਂ, ਮਤਲਬ ਇਹ ਗੋਲਾ ਤੁਸੀਂ ਅੰਦਰੋਂ ਵੜ ਕੇ ਦੇਖਿਆ ਕਿਹੋ ਜਿਹਾ? ਨਹੀਂ, ਜੇ ਅੰਦਰੋਂ ਆਇਆ ਤੇ ਲੱਗਦਾ ਤੇ ਫੁੱਟਬਾਲ ਇਹਨੂੰ ਤੇ ਗੇਮ ਵਾਲਿਆਂ ਨੂੰ ਦੇ ਦੇਣਾ ਚਾਹੀਦਾ ਹੈ, ਫੁੱਟਬਾਲ ਖੇਲਣ ਦਾ ਨਾ। ਅੱਛਾ, ਮਤਲਬ ਤੁਹਾਨੂੰ ਲੱਗਦਾ ਕਿ ਮੌਸਮ ਦੀ ਕੋਈ ਤੇ ਹਵਾ ਹਵੂ ਜਾਂ ਬੱਦਲਾਂ ਬੁੱਦਲਾਂ ਦਾ ਕੋਈ ਸਿਸਟਮ ਦੇਖਦਾ ਹੋਏਗਾ? ਅੱਗੇ ਤੁਹਾਨੂੰ ਦੱਸਿਆ ਨਾ ਕਿ ਉਹੀ ਸੀਨ ਸਾਰਾ ਕਰਦਾ ਹੈ। ਮਤਲਬ ਜੋ ਵੀ ਅਸਮਾਨਾਂ ਤੇ ਹੋ ਰਿਹਾ ਹੈ ਹਾਂਜੀ, ਸਾਰਾ ਮੋਨੀਟਰ ਕਰਦਾ। ਬਿਲਕੁਲ ਮੋਨੀਟਰ ਕਰਦਾ ਉਹਨੂੰ ਸਾਰਾ। ਅੱਛਾ, ਇਹ ਕੋਈ ਰਡਾਰ ਹੈ? ਇਹ ਕੀ ਹੈ? ਇਹਦੇ ਬਾਰੇ ਚ ਸਹੀ ਦੱਸੋ ਵੀ ਇਹ ਕੋਈ ਰਡਾਰ ਹੈ ਜਾਂ ਇਹ ਕਿਹੜੀ ਚੀਜ਼ ਹੈ ਜਿਹੜਾ ਉਹੀ ਬੰਦਾ ਦੱਸ ਸਕਦਾ ਜਿਹੜਾ ਇਹਦੇ ਅੰਦਰ ਜੌਬ ਕਰਦਾ, ਜਾਂ ਅਸੀਂ ਲੱਗ ਜਾਈਏ ਤੇ ਫਿਰ ਤੁਹਾਨੂੰ ਦੱਸ ਸਕਦੇ ਹਾਂ ਇਹਦੇ ਬਾਰੇ ਚ ਕੀ ਚੀਜ਼ ਹੈਗੀ ਆ। ਇਹੋ ਜਿਹਾ ਤਾਂ ਵੈਸੇ ਫੁੱਟਬਾਲ ਹੀ ਹੁੰਦਾ ਨਾਰਮਲ। ਹਾਂ, ਫੁੱਟਬਾਲ ਹੀ ਲੱਗਦਾ ਹੈਗਾ, ਹੀ ਫੁੱਟਬਾਲ ਹੈ। ਕਿਉਂਕਿ ਰਡਾਰ ਵੀ ਅਸੀਂ ਦੇਖਿਆ ਟੀਵੀ ਦੇ ਉੱਤੇ ਇੱਧਰ ਉੱਧਰ ਰਡਾਰ ਵੀ ਹੋਰ ਤਰ੍ਹਾਂ ਦਾ ਹੁੰਦਾ ਹੈ, ਹੋਰ ਐਂਟੀਨੇ ਵਗੈਰਾ ਵੀ ਹੁੰਦੇ ਨੇ। ਬਿਲਕੁਲ, ਇਹ ਵੱਖਰਾ ਹੀ ਗੋਲਾ ਜਿਹਾ ਹੁੰਦਾ ਹੈ। ਇਹ ਵੱਖਰਾ ਨਾ ਫੁੱਟਬਾਲ ਜਿਹਾ ਰੱਖਿਆ ਇੱਥੇ। ਤੁਸੀਂ ਕਦੀ ਪੁੱਛਣ ਦੀ ਕੋਸ਼ਿਸ਼ ਕੀਤੀ ਹੈ ਵੀ ਇਹਦੇ ਨਾਲ ਕੀ ਪਤਾ ਚੱਲਦਾ? ਨਹੀਂ ਜੀ। ਲੋ ਜੀ, ਸਾਡੇ ਨਾਲ ਇੱਕ ਹੋਰ ਦੋਸਤ ਮੌਜੂਦ ਨੇ, ਅਸੀਂ ਉਹਨਾਂ ਕੋਲੋਂ ਪੁੱਛਦੇ ਆ ਕਿ ਇਹ ਜਿਹੜਾ ਗੋਲਾ ਪਿੱਛੇ ਪਿਆ ਇਹ ਕਿਉਂ ਪਿਆ? ਪਹਿਲੀ ਦਫਾ ਆਇਆ ਮੈਂ ਇਹਨੂੰ ਦੇਖਿਆ, ਮੈਨੂੰ ਪਤਾ ਨਹੀਂ। ਅੱਛਾ, ਅੰਦਾਜ਼ਾ ਲਾਓ ਹਾਂ ਇਹ ਗੋਲਾ ਵੇਖ ਕੇ ਵੀ ਇਹ ਕਾਹਦਾ ਗੋਲਾ ਹੈ? ਸੀਮੈਂਟ ਦਾ ਬਣਿਆ। ਸੀਮੈਂਟ ਦਾ ਬਣਿਆ? ਇਹ ਕੋਈ ਡਿਜ਼ਾਈਨ ਹੈ ਜਾਂ ਕੀ ਹੈ? ਐਵੇਂ ਸ਼ੁਗਲ ਲਾਇਆ ਇਹਨਾਂ ਨੇ? ਗੇਂਦ ਟਾਈਪ ਬਣਿਆ ਹੈ। ਗੇਂਦ ਟਾਈਪ ਬਣਿਆ। ਗੇਂਦ ਟਾਈਪ ਬਣਿਆ। ਇਹਦੇ ਨਾਲ ਹੁੰਦਾ ਕੀ ਹੈ, ਕੋਈ ਪਤਾ ਹੈ? ਕੋਈ ਪਤਾ ਨਹੀਂ। ਇਹਦੇ ਤੋਂ ਕਿਹੜਾ ਕੰਮ ਲਿਆ ਜਾਂਦਾ ਹੈ? ਇਹ ਕਿੱਥੇ ਇਸਤੇਮਾਲ? ਬਸ ਇੱਕ ਡਿਜ਼ਾਈਨ ਹੀ ਬਣਿਆ ਉੱਪਰ ਛੱਤ ਦੇ ਪਾਸੇ, ਡਿਜ਼ਾਈਨ ਹੀ ਬਣਿਆ। ਇਹ ਜਿਹੜਾ ਪਿੱਛੇ ਗੋਲਾ ਲੱਗਾ ਇਹ ਕਾਹਦਾ ਗੋਲਾ ਹੈ? ਸਰ ਇਹਦੇ ਇੰਨਾ ਕੁ ਜ਼ਿਆਦਾ ਤੇ ਇਲਮ ਨਹੀਂ ਹੈਗਾ ਇਹਦੇ ਬਾਰੇ ਚ, ਲੇਕਿਨ ਹੈਗਾ ਕਿ ਇੰਨਾ ਹੀ ਪਤਾ ਕਿ ਵੈਦਰ ਰਡਾਰ ਵਾਲਿਆਂ ਨੇ ਲਾਇਆ ਹੈ ਤੇ ਇਹਦੇ ਨਾਲ ਜਿਹੜਾ ਉਹ ਮੌਸਮ ਦੇ ਹਾਲਾਤ ਵਗੈਰਾ ਦੱਸਦੇ ਨੇ ਕਿ ਅੱਜ ਧੁੰਦ ਪਏਗੀ, ਅੱਜ ਤੇਜ਼ ਹਵਾ ਚੱਲੇਗੀ, ਅੱਜ ਬੱਦਲ ਆ ਜਾਣਗੇ ਤੇ ਅੱਜ ਧੁੱਪ ਨਿਕਲ ਆਏਗੀ। ਅੱਛਾ, ਇਹ ਗੋਲਾ ਜਿਵੇਂ ਪਿਆ ਹੋਇਆ ਹੈ ਛੱਤ ਦੇ ਉੱਤੇ, ਜੇ ਇਹ ਥੱਲੇ ਸੜਕ ਤੇ ਡਿੱਗ ਪਵੇ ਹਨੇਰੀ ਦੇ ਨਾਲ ਤੇ ਕਿੰਨਾ ਕੁ ਨੁਕਸਾਨ ਹੋਏਗਾ? ਅਗਰ ਕੋਈ ਥੱਲੇ ਆ ਗਿਆ ਤਾਂ ਮਰ ਜਾਏਗਾ, ਜੇ ਕੋਈ ਨਾ ਹੋਇਆ ਤੇ ਫਿਰ ਗੋਲਾ ਹੀ ਪਾਟੇਗਾ। ਅੱਛਾ, ਇਹ ਕਾਹਦਾ ਸੀਮੈਂਟ ਦਾ ਗੋਲਾ ਹੈ? ਕਾਹਦਾ ਗੋਲਾ ਹੈ? ਮੇਰੇ ਖਿਆਲ ਨਾਲ ਕੱਪੜਾ ਵੀ ਲੇਟਿਆ ਇਹਨਾਂ ਨੇ। ਅੰਦਰੋਂ ਕਿਹੋ ਜਿਹਾ ਹੋਏਗਾ ਅੰਦਾਜ਼ਨ? ਅੰਦਰ ਜਾਣਾ ਪਏਗਾ ਭਾਈਨੇ ਦੇ, ਫੇਰ ਹੀ ਪਤਾ ਲੱਗੇਗਾ ਅੰਦਰ ਕਿਹੋ ਜਿਹਾ ਹੈਗਾ। ਇਹ ਰਾਤ ਨੂੰ ਜਗਦਾ ਵੀ ਹੈ? ਇਹ ਦਿਨ ਰਾਤ ਜਾਗਦਾ ਰਹਿੰਦਾ। ਅੱਛਾ, ਜਗਦਾ ਦਿਨ ਰਾਤ ਜਾਗਦਾ ਰਹਿੰਦਾ, 24 ਘੰਟੇ ਕੰਮ ਕਰਦਾ ਹੈ। ਨਹੀਂ, ਮਤਲਬ ਇਹਦੇ ਵਿੱਚੋਂ ਕੋਈ ਲਾਈਟ ਵੀ ਨਿਕਲਦੀ ਹੈ ਰਾਤ ਨੂੰ? ਨਹੀਂ, ਲਾਈਟ ਹੀ ਦੇਖੀ ਨਹੀਂ ਵੈਸੇ ਬਲਦੀ। ਨਹੀਂ ਵੇਖੀ? ਨਹੀਂ ਕਦੀ ਵੇਖੀ ਲਾਈਟ ਬਲਦੀ। ਅੱਛਾ, ਇਹ ਦੱਸੋ ਕਿ ਇਹ ਅੰਦਰੋਂ ਕਿਹੋ ਜਿਹਾ ਹੋਏਗਾ ਅੰਦਾਜ਼ਨ? ਜ਼ਿਆਦਾ ਤਰ੍ਹਾਂ ਜਾਲ ਪਿਆ ਹੋਣਾ ਜਾਂ ਅੰਦਰ ਸਿਗਨਲ ਕੈਚ ਕਰਨ ਦੀ ਮਸ਼ੀਨ ਲੱਗੀ ਹੋਣੀ। ਇਹ ਜਿਹੜਾ ਗੋਲਾ ਲੱਗਾ ਹੈ ਕਾਹਦਾ ਗੋਲਾ ਹੈ? ਮਹਿਕਮਾ ਮੌਸਮੀਆਤ ਦਾ। ਪੰਜਾਬੀ 'ਚ ਦੱਸਣਾ? ਮੌਸਮੀਆਤ ਦਾ ਦਫ਼ਤਰ ਹੈ। ਤੁਸੀਂ ਸਾਡੇ ਨਾਲ ਪੰਜਾਬੀ ਕਿਉਂ ਨਹੀਂ ਬੋਲਦੇ? ਸਾਨੂੰ ਪੰਜਾਬੀ ਆਉਂਦੀ ਹੁੰਦੀ ਤਾਂ ਜ਼ਰੂਰ ਬੋਲਦਾ। ਸਾਨੂੰ ਪੰਜਾਬੀ ਨਹੀਂ ਆਉਂਦੀ। ਲਾਹੌਰ 'ਚ ਰਹਿ ਕੇ ਨਹੀਂ ਆਉਂਦੀ? ਨਹੀਂ ਆ ਰਹੀ ਸਰ। ਲਓ ਜੀ, ਇਹ ਸਾਨੂੰ ਬੰਦਾ ਇੱਕ ਲੱਭਿਆ ਜੇ ਜਿਨ੍ਹਾਂ ਨੂੰ ਲਾਹੌਰ 'ਚ ਰਹਿ ਕੇ ਵੀ ਪੰਜਾਬੀ ਨਹੀਂ ਆਉਂਦੀ। ਤੇ ਅੱਛਾ, ਇਹ ਦੱਸੋ ਕਿ ਕਿਹੜੀ ਸ਼ਾਇਦ ਦਾ ਬਣਿਆ, ਕੋਈ ਪਤਾ ਹੈ ਅੰਦਾਜ਼ਾ? बनना तो मिट्टी का ही बनना, सीमेंट लाया, फर्श बनाया, सीधा गोला बनाया। सीमेंट का बनाया और किहड़ा बनाना सर गोला, किहड़ा लोहे का बनया है।
ਲੋ ਜੀ ਇਹਨਾਂ ਨੇ ਸਾਨੂੰ ਦੱਸਿਆ ਕਿ ਮੌਸਮ ਦਾ ਹਾਲ ਦੱਸਦਾ ਹੈ, ਸੀਮੈਂਟ ਦਾ ਬਣਿਆ ਹੈ ਔਰ ਥੱਲੇ ਨਹੀਂ ਡਿੱਗੇਗਾ, ਬੇਫਿਕਰ ਰਹੋ ਤੁਸੀਂ ਲੋਰੀਓ। ਇੱਥੋਂ ਲੰਘਦੇ ਟੱਪਦੇ ਰਹੋ, ਗੋਲੇ ਦੇ ਵਾਸਤੇ ਪਰੇਸ਼ਾਨ ਨਾ ਹੋਣਾ, ਗੋਲਾ ਥੱਲੇ ਨਹੀਂ ਆਏਗਾ। ਤੇ ਮਜ਼ੀਦ ਅਸੀਂ ਇੱਥੇ ਹੀ ਆ, ਅਸੀਂ ਲੋਕਾਂ ਕੋਲੋਂ ਪੁੱਛਦੇ ਆ ਤੇ ਦੇਖਦੇ ਆ ਕਿ ਉਹ ਇਸ ਗੋਲੇ ਦੇ ਬਾਰੇ 'ਚ ਕੀ ਜਾਣਦੇ ਆ। ਤੁਸੀਂ ਸਾਡੇ ਨਾਲ ਰਹੋ। ਲੋ ਜਨਾਬ, ਬੜਿਆ ਲੋਕਾਂ ਕੋਲੋਂ ਪੁੱਛਿਆ, ਕਿਸੇ ਨੇ ਦੱਸਿਆ, ਕਿਸੇ ਨੇ ਨਹੀਂ ਦੱਸਿਆ। ਹੁਣ ਅਸੀਂ ਆਖਰੀ ਬੰਦੇ ਕੋਲੋਂ ਪੁੱਛਦੇ ਆ ਕਿ ਸਾਨੂੰ ਇਹ ਦੱਸੋ ਭਾਈ, ਨਾਂ ਕੀ ਆਪਣਾ? मोहम्मद आसिफ। आसिफ साहब, ये दसो ये गोला इतने क्यों लगा है? उन्होंने आप लाया अपनी मर्जी नाल की कह सकते हैं, उन्होंने अपनी मर्जी नाल लाया की कह सकते हैं। ये गोला इतने लगा क्यों है, की कर रहे हैं गोला इतने? टैंकी है टैंकी है, वाटर टैंकी है। टैंकी है? हाँ जी। काली पानी दी? हाँ जी। ਮੇਰੇ ਖਿਆਲ 'ਚ ਵੈਦਰ ਰੈਡਰ ਇਹਦੇ ਤੇ ਲਿਖਿਆ ਹੋਇਆ ਹੈ। की लिखे? ਵੈਦਰ ਰੈਡਰ। ਹਾਂਜੀ। वैसे की है? ਵੈਸੇ ਕੀ ਹੈਗਾ ਤੁਸੀਂ ਵੀ ਵੇਖ ਲਓ ਕੀ ਹੈਗਾ। ਤੁਹਾਨੂੰ ਨਹੀਂ ਪਤਾ? ਨਹੀਂ ਸਾਨੂੰ ਨਹੀਂ ਪਤਾ ਹੈਗਾ। ਤੁਸੀਂ ਦੱਸੋ ਯਾਰ, ਧਿਆਨ ਦੇ ਕੇ ਗੌਰ ਕਰਕੇ ਦੱਸੋ ਕਿ ਇਹ ਕੀ ਹੈ ਤੇ ਇੱਥੇ ਕਿਉਂ ਪਿਆ ਹੈ? लगता सर मौसम ਦਾ ਹਾਲ ਦੱਸਦਾ ਹੈ। ਅੱਛਾ ਇਹ ਦੱਸੋ, ਇਹ ਗੋਲਾ ਅਗਰ ਇੱਥੇ ਸੜਕ ਤੇ ਆ ਡਿੱਗੇ ਤੇ ਕੀ ਬਣੇ? ਹਨੇਰੀ ਬੜੀ ਚੱਲਦੀ ਹੈ ਲਾਹੌਰ। ਦੇਖ ਨਹੀਂ ਸਕਦਾ। ਅੱਛਾ ਜੀ, हाँ जी। ਕਿਉਂ? बड़ा पक्का करके लाया उन्होंने। ਅੱਛਾ ਜੀ, ਇਹ ਕੱਪੜੇ ਦਾ ਬਣਿਆ ਹੈ? ਐਂਗਲ ਲਗਾ ਕੇ ਸਾਈਡ ਤੇ ਮੇਰੇ ਖਿਆਲ ਕੱਪੜਾ ਕੀਤਾ ਹੈ। ਹਾਂਜੀ, ਐਂਗਲ ਲੋਹੇ ਦਾ ਬਣਾ ਕੇ ਤੇ ਸਾਈਡ ਤੇ ਮੇਰੇ ਖਿਆਲ 'ਚ ਨਾ ਕੱਪੜਾ ਵਲਿਆ ਹੋਇਆ ਹੁੰਦਾ ਹੈ। ਕੱਪੜਾ ਬਣਿਆ ਹੈ? ਹਾਂਜੀ। ਅੱਛਾ ਤੁਸੀਂ ਦੱਸੋ, ਕੱਪੜਾ ਬਣਿਆ ਕੀ ਹੈ? नहीं कपड़ा नहीं है। ਅੱਛਾ ਕਦੀ ਐਡੇ ਗੌਰ ਨਾਲ ਪਹਿਲੇ ਵੇਖਿਆ ਸੀ? नहीं जी कदे नहीं। ਲੋ ਜੀ, ਇਹਨਾਂ ਨੇ ਐਡੇ ਗੌਰ ਨਾਲ ਪਹਿਲੇ ਕਦੀ ਦੇਖਿਆ ਹੀ ਨਹੀਂ ਤੇ ਜਦੋਂ ਦੇਖਿਆ ਹੀ ਨਹੀਂ ਤੇ ਫਿਰ ਪਤਾ ਕੀ ਹੋਏਗਾ ਕਿ ਇਹ ਗੋਲਾ ਕਾਹਦਾ। ਅਸੀਂ ਤੁਹਾਨੂੰ ਦੱਸਦੇ ਹਾਂ ਗੋਲਾ ਕਾਹਦਾ, ਪਰ ਥੋੜਾ ਜਿਹਾ ਸਾਹ ਲੈ ਲੈਣਾ। ਲੋ ਜਨਾਬ, ਭੁੱਲ ਭੁਲੇਖਾ ਪ੍ਰੋਗਰਾਮ ਦੇ ਵਿੱਚ ਅੱਜ ਅਸੀਂ ਲੋਕਾਂ ਕੋਲੋਂ ਪੁੱਛਿਆ ਕਿ ਇਹ ਗੋਲਾ ਇੱਥੇ ਕਿਉਂ ਲੱਗਾ। ਮਹਿਕਮਾ ਮੌਸਮੀਆਤ ਵਾਲਿਆਂ ਨੇ ਇਹ ਗੋਲਾ ਕਿਉਂ ਲਾਇਆ ਤੇ ਜਿਹਦੀ ਜੋ ਸਮਝ ਆਇਆ ਉਹਨੇ ਦੱਸਿਆ ਸਾਨੂੰ। ਤੇ ਸੱਚੀ ਗੱਲ ਇਹ ਹੈ ਕਿ ਇਹ ਗੋਲਾ ਜਿਹੜਾ ਇਹ ਮਹਿਕਮਾ ਮੌਸਮੀਆਤ ਵਾਲਿਆਂ ਦਾ ਰਡਾਰ ਹੈ। ਜਿਸ ਤਰ੍ਹਾਂ ਇੱਕ ਰਡਾਰ ਹੁੰਦਾ ਹੈ ਆਰਮੀ ਵਾਲਿਆਂ ਦੇ ਕੋਲ, ਜਿਹੜੇ ਦੇਖਦੇ ਨੇ ਕਿ ਕਿਹੜਾ ਜਹਾਜ਼ ਕਿੱਧਰ ਜਾ ਰਿਹਾ, ਕੀ ਹੋ ਰਿਹਾ, ਕੀ ਨਹੀਂ ਹੋ ਰਿਹਾ, ਉਸੇ ਤਰ੍ਹਾਂ ਮੌਸਮ ਨੂੰ ਜੱਜ ਕਰਨ ਵਾਸਤੇ, ਮੌਸਮ ਦੀ ਪ੍ਰੈਡਿਕਸ਼ਨ ਦੇਣ ਵਾਸਤੇ ਇਹ ਰਡਾਰ ਜ਼ਰੂਰੀ ਹੈ ਔਰ ਇਹ ਸਾਨੂੰ ਮੌਸਮ ਦੀ ਜਾਣਕਾਰੀ ਦਿੰਦਾ ਹੈ। ਅਗਲੇ ਪ੍ਰੋਗਰਾਮ ਦੇ ਵਿੱਚ ਫਿਰ ਤੁਹਾਡੀ ਖਿਦਮਤ 'ਚ ਹਾਜ਼ਰ ਹੋਵਾਂਗੇ ਕਿਸੇ ਇਸੇ ਤਰ੍ਹਾਂ ਦੇ ਸ਼ੁਗਲੀ ਟੌਪਿਕ ਦੇ ਨਾਲ, ਜਿਹਦੇ ਵਿੱਚ ਇਨਫੋਰਮੇਸ਼ਨ ਵੀ ਹੋਏਗੀ ਤੇ ਥੋੜਾ ਜਿਹਾ ਸ਼ੁਗਲ ਵੀ ਹੋਏਗਾ। ਉਦੋਂ ਤੱਕ ਇਜਾਜ਼ਤ ਦਿਓ। ਰੱਬ ਰੱਖਾ।